ਦੇ ਨਾਲ ਜੁੜੀ ਖਬਰ ਆ। ਇਹ ਖਬਰ ਸਾਡੇ ਸਮਾਜ ਦੇ ਵਿੱਚ ਵਾਪਰ ਰਹੇ ਵਰਤਾਰਿਆਂ ਦੇ ਬਾਰੇ ਹੈ। ਇਹ ਖਬਰ ਸਾਡੇ ਸਮਾਜ ਦੇ ਵਿੱਚ ਤਕੜੇ ਦਾ ਸੱਤੀ ਵੀ ਹੀ 100 ਉਹਦੇ ਨਾਲ ਜੁੜਦੀ ਹੈ। ਉਹ ਉਵੇਂ ਤਾਂ ਨਹੀਂ ਆਪਾਂ ਕਹਿ ਸਕਦੇ, ਖੈਰ ਚਲੋ ਉਹ ਤਾਂ ਇੱਕ ਹੋਰ ਡੈਫੀਨੇਸ਼ਨ ਆ, ਪਰ ਉਹਦੇ ਨਾਲ ਜ਼ਰੂਰ ਜੁੜਦੀ ਹੈ। ਹੋਇਆ ਮਸਲਾ ਕੀ ਹੈ? ਮਸਲਾ ਹੈ ਕਿ ਲੁਧਿਆਣੇ ਦੇ ਵਿੱਚ ਇੱਕ ਬਹਾਦਰ ਕੇ ਰੋਡ ਦੇ ਉੱਤੇ ਏਕਜੋਤ ਨਗਰ ਹੈ ਤੇ ਉੱਥੇ ਇੱਕ ਫੈਕਟਰੀ ਹੈ ਕੱਪੜਾ ਬਣਾਉਣ ਵਾਲੀ। ਉਸ ਫੈਕਟਰੀ ਮਾਲਕ ਨੇ ਇੱਕ ਔਰਤ, ਉਹਦੀਆਂ 3 ਧੀਆਂ ਤੇ ਉਹਦੇ ਪੁੱਤ ਤੇ ਕੱਪੜਾ ਚੋਰੀ ਦਾ ਦੋਸ਼ ਲਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੀ ਸਫਾਈ ਦੇ ਵਿੱਚ ਕਹਿ ਲਓ ਜਾਂ ਉਹਨਾਂ ਨੂੰ ਇਸ ਮਾਮਲੇ ਦੀ ਤਹਿਕੀਕਾਤ ਕਰਵਾਉਣ ਦੇ ਨਾਲੋਂ, ਜਾਂਚ ਕਰਵਾਉਣ ਦੇ ਨਾਲੋਂ, ਉਹ ਬੰਦੇ ਨੇ ਕੀ ਕੀਤਾ, ਉਹਨਾਂ ਚਾਰਾਂ ਦਾ ਮੂੰਹ ਕਾਲਾ ਕਰਤਾ। ਦੋਸ਼ ਉਸ ਔਰਤ ਤੇ ਲਾਇਆ ਤੇ ਮੂੰਹ ਕਾਲਾ ਇਹਨਾਂ ਬੱਚਿਆਂ ਦਾ ਵੀ ਕਰ ਦਿੱਤਾ, ਬੱਚੀਆਂ ਦਾ ਵੀ ਕਰ ਦਿੱਤਾ। ਤੇ ਉਹ ਇਸ ਤੋਂ ਵੀ ਅੱਗੇ ਜਾ ਕੇ ਉਹਨੇ ਇਹਨਾਂ ਦੇ ਸਾਰਿਆਂ ਦੇ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਕਿ ਮੈਂ ਚੋਰ ਹਾਂ। ਉਸ ਤੋਂ ਬਾਅਦ ਇਹਨਾਂ ਪੰਜਾਂ ਨੂੰ, 3 ਧੀਆਂ, 1 ਪੁੱਤ ਤੇ 1 ਉਸ ਔਰਤ ਨੂੰ ਪੂਰੇ ਮੁਹੱਲੇ ਦੇ ਵਿੱਚ ਘੁਮਾਇਆ, ਚੋਰ ਚੋਰ ਦੇ ਨਾਅਰੇ ਲਵਾਏ। ਕੁਝ ਨੌਜਵਾਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਇਸ ਫੈਕਟਰੀ ਮਾਮਲੇ ਦੇ ਵਿੱਚ ਫੈਕਟਰੀ ਮਾਲਕ ਪ੍ਰਵਿੰਦਰ ਸਿੰਘ, ਮੈਨੇਜਰ ਮਨਪ੍ਰੀਤ ਸਿੰਘ ਅਤੇ ਵਰਕਰ ਦੇ ਖਿਲਾਫ ਕੇਸ ਦਰਜ ਕਰ ਲਿਆ। ਹੁਣ ਇਹਨਾਂ ਨੂੰ ਵੀਰਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਦੀਪ ਕਲੈਕਸ਼ਨ ਨਾਂ ਦੀ ਇਹ ਕੱਪੜੇ ਦੀ ਫੈਕਟਰੀ ਹੈ। ਪਿਛਲੇ ਕੁਝ ਸਮੇਂ ਤੋਂ ਫੈਕਟਰੀ ਦੇ ਵਿੱਚੋਂ ਕੁਝ ਕੱਪੜੇ ਚੋਰੀ ਹੋ ਗਏ ਸਨ। ਸੀਸੀਟੀਵੀ ਕੈਮਰੇ ਦੀ ਜਦੋਂ ਫੁਟੇਜ ਖੰਗਾਲੀ ਗਈ ਤਾਂ ਉਸ ਤੋਂ ਬਾਅਦ ਫੈਕਟਰੀ ਮਾਲਕ ਨੂੰ ਇਲਾਕੇ ਦੇ ਵਿੱਚ ਰਹਿਣ ਵਾਲੀ ਔਰਤ, ਉਸ ਦੀਆਂ ਬੇਟੀਆਂ ਤੇ ਉਸ ਦੇ ਪੁੱਤ ਦੇ ਉੱਤੇ ਸ਼ੱਕ ਹੋਇਆ ਤਾਂ ਉਹਨਾਂ ਨੂੰ ਫੈਕਟਰੀ ਦੇ ਵਿੱਚ ਬੁਲਾਇਆ ਗਿਆ। ਜਦੋਂ ਇਹ ਪੰਜੇ ਉੱਥੇ ਪਹੁੰਚੇ ਤਾਂ ਹੰਗਾਮਾ ਸ਼ੁਰੂ ਹੋ ਗਿਆ। ਫੈਕਟਰੀ ਮਾਲਕ ਨੇ ਪੁਲਿਸ ਨੂੰ ਜਾਣਕਾਰੀ ਦਿੱਤੇ ਬਿਨਾਂ ਪੰਜਾਂ ਦਾ ਮੂੰਹ ਕਾਲਾ ਕਰਕੇ ਮੁਹੱਲੇ ਦੇ ਵਿੱਚ ਘੁਮਾਇਆ। ਇੱਥੇ ਫਿਰ ਤੁਹਾਨੂੰ ਪਤਾ ਲੋਕਾਂ ਨੇ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਉਹਨੂੰ ਸਾਂਝਾ ਕਰ ਦਿੱਤਾ ਗਿਆ। ਪੁਲਿਸ ਨੂੰ ਜਾਣਕਾਰੀ ਮਿਲੀ। ਔਰਤ ਨੇ ਜਿਹੜੀ ਆਪਣੀ ਸਫਾਈ ਦੇ ਵਿੱਚ ਗੱਲ ਕਹੀ ਹੈ ਕਿ ਉਸ ਦੇ ਨਾਲ ਰਹਿਣ ਵਾਲੇ ਨੌਜਵਾਨ ਨੇ ਚੋਰੀ ਕੀਤੀ। ਉਹ ਫੈਕਟਰੀ ਦੇ ਵਿੱਚੋਂ ਚੋਰੀ ਦਾ ਸਮਾਨ ਚੋਰੀ ਕਰਕੇ ਬਾਹਰ ਵੇਚਦਾ ਸੀਗਾ। ਉਹਨਾਂ ਦੀ ਗਲਤੀ ਸਿਰਫ ਇੰਨੀ ਹੈ ਕਿ ਉਹਨਾਂ ਨੇ ਉਸ ਨੌਜਵਾਨ ਤੋਂ ਸਮਾਨ ਖਰੀਦ ਲਿਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਚੋਰੀ ਦੇ ਕੱਪੜੇ ਆ ਤੇ ਉਹ ਕਹਿੰਦੇ ਵੀ ਹੁਣ ਇਹਨਾਂ ਬੰਦਿਆਂ ਨੇ ਮੈਨੂੰ ਇੱਥੇ ਡਰਾਇਆ ਧਮਕਾਇਆ ਤੇ ਮੇਰੀਆਂ ਧੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਹੈ। ਹੁਣ ਇਹ ਜਿਹੜੇ ਉੱਥੋਂ ਦੀ ਪੁਲਿਸ ਆ ਉਹ ਕਹਿੰਦੀ ਕਿ ਅਸੀਂ ਫੈਕਟਰੀ ਮਾਲਕ ਸਣੇ 3 ਦੇ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਚੋਰੀ ਕਰਨਾ ਕੋਈ ਚੰਗੀ ਗੱਲ ਨਹੀਂ ਹੈ, ਚੋਰੀ ਕਰਨਾ ਕੋਈ ਵਡਿਆਈ ਨਹੀਂ ਹੈ, ਪਰ ਕਿਸੇ ਬੰਦੇ ਨੂੰ ਇਸ ਤਰ੍ਹਾਂ ਉਹਨੂੰ ਜ਼ਲੀਲ ਕਰਨਾ ਵੀ ਤਾਂ ਸਹੀ ਨਹੀਂ ਹੈ। ਤੁਸੀਂ ਚੋਰ ਫੜ ਲਿਆ, ਤੁਸੀਂ ਪੁਲਿਸ ਕੋਲੇ ਲੈ ਜਾਓ, ਤੁਸੀਂ ਮਾਮਲਾ ਦਰਜ ਕਰਵਾ ਦਿਓ ਕਿ ਭਈ ਆਹ ਬੰਦਾ ਸਾਡੀ ਫੈਕਟਰੀ ਦੇ ਵਿੱਚ ਕੰਮ ਕਰਦਾ ਜਾਂ ਇਸ ਬੰਦੇ ਨੇ ਸਾਡੀ ਫੈਕਟਰੀ ਦੇ ਵਿੱਚੋਂ ਚੋਰੀ ਕੀਤੀ ਹੈ ਤੇ ਇਸ ਕਰਕੇ ਇਹਨੂੰ ਬਣਦੀ ਸਜ਼ਾ ਦਿਓ, ਇਹਦੇ ਤੇ ਬਣਦਾ ਮੁਕੱਦਮਾ, ਬਣਦਾ ਪਰਚਾ ਪਾ ਦਿਓ, ਗੱਲ ਖਤਮ ਹੈ। ਉਹਨਾਂ ਧੀਆਂ ਦਾ ਕੀ ਕਸੂਰ ਹੈ ਜਿਨ੍ਹਾਂ ਦਾ ਤੁਸੀਂ ਮੂੰਹ ਕਾਲਾ ਕਰਤਾ? ਤੁਹਾਨੂੰ ਕੀ ਹੱਕ ਹੈ ਕਿਸੇ ਬੰਦੇ ਨੂੰ ਜਿਹਦਾ ਗੁਨਾਹ ਹਾਲੇ ਸਾਬਤ ਹੀ ਨਹੀਂ ਹੋਇਆ ਉਹਦਾ ਮੂੰਹ ਕਾਲਾ ਕਰਨ ਦੀ? ਉਹਦੇ ਛੋਟੇ ਬੱਚੇ ਦਾ ਹੀ ਕਸੂਰ ਹੈ। ਕੱਲ ਨੂੰ ਜਦੋਂ ਉਹਨਾਂ ਨੇ ਕਿਤੇ ਰਿਸ਼ਤਾ ਕਰਨਾ ਹੋਇਆ ਜਾਂ ਉਹ ਬੱਚੇ ਜਦੋਂ ਸਕੂਲ ਜਾਣਗੇ, ਚਲੋ ਜੇ ਸਕੂਲ ਵੀ ਪੜ੍ਹਦੇ ਹੋਏ, ਤਾਂ ਜਦੋਂ ਬੱਚੇ ਉਹ ਸਕੂਲ ਜਾਣਗੇ ਤਾਂ ਉਹਨਾਂ ਦੇ ਚੋਰ ਚੋਰ ਦੇ ਨਾਅਰੇ ਲੱਗੇ, ਉਹਨਾਂ ਦੇ ਜਿਹੜੇ ਮਾਣ ਨੂੰ ਉੱਥੇ ਠੇਸ ਪਹੁੰਚੂਗੀ, ਜਿਹੜੀ ਉਹਨਾਂ ਨੂੰ ਜ਼ਲਾਲਤ ਮਿਲੂਗੀ, ਉਹਦਾ ਜ਼ਿੰਮੇਵਾਰ ਕੀ ਫੈਕਟਰੀ ਮਾਲਕ ਆ? ਕੀ ਇਹ ਜਿਹੜਾ ਪ੍ਰਵਿੰਦਰ ਸਿੰਘ ਆ ਜਾਂ ਇਹਦਾ ਮੈਨੇਜਰ ਮਨਪ੍ਰੀਤ ਸਿੰਘ ਹੈ ਜਾਂ ਵਰਕਰ ਹੈ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ, ਕਿ ਉਹ ਥਾਂ ਥਾਂ ਜਾਣਗੇ ਜਿੱਥੇ ਕਿਤੇ ਇਹਨਾਂ ਦੇ ਚੋਰ ਚੋਰ ਦੇ ਨਾਅਰੇ ਲੱਗਣਗੇ, ਸਕੂਲ ਦੇ ਵਿੱਚ ਕੰਮਕਾਰ ਵਾਲੀ ਥਾਂ ਤੇ ਜਾਂ ਹੋਰ, ਉੱਥੇ ਜਾ ਕੇ ਕਹਿਣਗੇ ਕਿ ਨਹੀਂ ਭਾਈ ਸਾਡੇ ਤੋਂ ਗਲਤੀ ਹੋ ਗਈ? ਨਹੀਂ ਕਿਹਾ ਜਾਣਾ, ਨਹੀਂ ਪਹੁੰਚਿਆ ਜਾਣਾ। ਆਪਣੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਵਾਪਰਦੀਆਂ ਜਿਹੜੀਆਂ ਮਨੁੱਖਤਾ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਨੇ, ਪਰ ਅਸੀਂ ਬਹੁਤ ਮਾਮਲਿਆਂ ਦੇ ਵਿੱਚ ਭੁੱਲ ਜਾਂਦੇ ਹਾਂ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ, ਨਾ ਸਿਰਫ ਸਾਡੇ ਸਿੱਖ ਇਤਿਹਾਸ ਦੇ ਵਿੱਚ, ਨਾ ਸਿਰਫ ਪੰਜਾਬ ਦੇ ਇਤਿਹਾਸ ਦੇ ਵਿੱਚ, ਦੁਨੀਆ ਦੇ ਇਤਿਹਾਸ ਦੇ ਵਿੱਚ ਲੋਕਾਂ ਨੇ ਕੁਰਬਾਨੀਆਂ ਕਰ ਕਰਕੇ ਇਹ ਰਾਈਟ ਹਾਸਲ ਕੀਤੇ ਨੇ। ਬਹੁਤ ਰੱਤ ਡੁੱਲੀ ਹੈ ਜੇ ਅੱਜ ਆਪਾਂ ਨੂੰ ਵੋਟ ਦਾ ਅਧਿਕਾਰ ਹੈ, ਜੇ ਅੱਜ ਆਪਾਂ DMV ਦੇ ਵਿੱਚ ਜਾ ਕੇ ਜਾਂ ਕਿਸੇ ਹੋਰ ਸਰਕਾਰੀ ਦਫ਼ਤਰ ਦੇ ਵਿੱਚ ਜਾ ਕੇ, IRS ਦੇ ਵਿੱਚ ਜਾ ਕੇ ਜਾਂ ਕਿਤੇ ਹੋਰ ਲਾਈਨ ਦੇ ਵਿੱਚ ਜੇ ਆਪਾਂ ਬਰਾਬਰ ਖੜਦੇ ਹਾਂ ਤਾਂ ਇਹਦੇ ਪਿੱਛੇ ਸਾਡੇ ਯੋਧਿਆਂ ਵੱਲੋਂ ਕੀਤੀ ਗਈ ਘਾਲਣਾ ਹੈ, ਹੋਰ ਕੁਛ ਨਹੀਂ ਗਾ। ਜਿਹੜੇ ਗਦਰੀ ਬਾਬੇ ਸੀ ਜਾਂ ਹੋਰ ਯੋਧੇ ਸੀ ਜਿਨ੍ਹਾਂ ਨੇ ਸਿਵਲ ਰਾਈਟਸ ਦੀ ਲੜਾਈ ਲੜੀ, ਉਹਨਾਂ ਦੇ ਕਰਕੇ ਹੈ। ਮਸਲਾ ਸਿਰਫ ਇਹਨਾਂ ਨਹੀਂ ਹੈ ਕਿ ਉਹ ਬੱਚਿਆਂ ਦਾ ਮੂੰਹ ਕਾਲਾ ਕਰਤਾ ਤੇ ਉਹ ਬੀਬੀ ਦਾ ਮੂੰਹ ਕਾਲਾ ਕਰਕੇ ਘੁਮਾਤਾ। ਕਿ ਇਹ ਪ੍ਰਵਿੰਦਰ ਸਿੰਘ, ਇਹਦੇ ਵਿੱਚ ਇੰਨੀ ਜ਼ੁਰਤ ਹੈ ਕਿ ਜਿਹੜੀਆਂ ਹੋਰ ਚੋਰੀਆਂ ਹੁੰਦੀਆਂ, ਜਿਹੜੀਆਂ ਟੈਕਸ ਦੀਆਂ ਚੋਰੀਆਂ ਹੁੰਦੀਆਂ, ਉੱਥੇ ਜਾ ਕੇ ਕਿਸੇ ਬੰਦੇ ਦਾ ਮੂੰਹ ਕਾਲਾ ਕਰੇ, ਕਿਸੇ ਧਨਾੜ ਬੰਦੇ ਦਾ ਮਹੀਨਾ ਹਫ਼ਤਾ ਲੈਂਦੇ ਕਿਸੇ ਥਾਣੇਦਾਰ ਦਾ ਮੂੰਹ ਕਾਲਾ ਕਰਦੇ, ਹਫ਼ਤਾ ਲੈਂਦੇ ਕਿਸੇ ਲੀਡਰ ਦਾ ਮੂੰਹ ਕਾਲਾ ਕਰਦੇ, ਕਿਸੇ MSC ਦੇ ਗੱਲ ਪੈ ਜਾਵੇ, ਕਿਸੇ MLA ਨੂੰ ਰੋਕ ਲਵੇ, ਉਹਦੀ ਗੱਡੀ ਘੇਰ ਲਵੇ, ਕਿਸੇ ਹੋਰ ਬੰਦੇ ਨੂੰ ਰੋਕ ਲਵੇ, ਕਿਸੇ ਅਫਸਰ ਨੂੰ ਰੋਕੇ ਕਿ ਹਾਂ ਭਾਈ ਤੂੰ ਕਿਉਂ ਇਹ ਹਫ਼ਤਾ ਲੈਣਾ ਸਾਡੇ ਤੋਂ, ਕਿਸੇ GST ਚੋਰ ਨੂੰ ਕਹਵੇ
ਹੈ ਇਹਦੇ 'ਚ ਇੰਨੀ ਜ਼ਰੂਰਤ? ਨਹੀਂ ਹੈਗੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਸਭ ਤੋਂ ਸੌਖਾ ਕੰਮ ਹੈ ਕਿਸੇ ਗਰੀਬ ਦੇ ਗਲ ਪੈਣਾ, ਕਿਸੇ ਮਾਤੜ ਦੇ ਗਲ ਪੈਣਾ। ਇਹ ਸਭ ਤੋਂ ਸੌਖਾ ਕੰਮ ਹੈ। ਤਕੜੇ ਦੇ ਘਰੇ ਤਕੜੇ ਨੂੰ ਕੋਈ ਨਹੀਂ, ਤਕੜੇ ਦੇ ਮੂਹਰੇ ਕੋਈ ਨਹੀਂ ਅੜਦਾ। ਇਹ ਭਾਵੇਂ ਉੱਥੇ ਆ ਤੇ ਭਾਵੇਂ ਇੱਥੇ ਆ। ਤਕੜੇ ਨੇ ਜੋ ਕਰਤਾ ਉਹ ਕਹਿੰਦੇ ਸਹੀ ਆ, ਪਰ ਜਦੋਂ ਕਿਸੇ ਮਾਤੜ ਨੇ ਕਰਤਾ ਉਹ ਕਹਿੰਦੇ ਗਲਤ ਆ। ਆਪਾਂ ਅਮਰੀਕਾ ਦੇ ਵਿੱਚ ਵੀ ਇੱਕ ਬਹਿਸ ਦੇਖੀ ਹੈ ਨਾ ਪਿੱਛੇ ਜਿਹੇ, ਹੈਲਥ ਕੇਅਰ ਦਾ CEO ਮਾਰਿਆ ਗਿਆ। ਉਹ ਕਹਿੰਦੇ ਉਹਦੇ ਬੱਚੇ ਸੀਗੇ, ਗਲਤ ਕੀਤਾ। ਠੀਕ ਆ ਭਾਈ, ਬੱਚੇ ਸੀ, ਉਹਨਾਂ ਦਾ ਬਾਪ ਮਰ ਗਿਆ, ਮਾੜਾ ਕੰਮ ਹੋਇਆ। ਪਰ ਜਿਹੜਾ ਕੈਪੀਟਲ ਹਿੱਲ ਦੇ ਵਿੱਚ ਵੜ ਕੇ ਪੁਲਿਸ ਵਾਲਾ ਮਾਰਤਾ, ਉਹਦੇ ਜਵਾਕ ਹੈ ਨਹੀਂ ਸੀਗੇ। ਉਹ ਕਿਸੇ ਦਾ ਪਿਓ ਨਹੀਂ ਲੱਗਦਾ ਸੀ, ਉਹ ਕੋਈ ਹੋਰ ਨਹੀਂ ਲੱਗਦਾ ਸੀ, ਤੇ ਹੁਣ ਸਾਰ ਉਹਨਾਂ ਨੂੰ ਮਾਫੀਆਂ ਦੇਤੀਆਂ। ਹਲੇ ਕਹਿੰਦੇ ਬੰਦੇ ਸਹੀ ਆ। ਚਲੋ ਠੀਕ ਆ ਭਾਈ, ਜੇ ਤੁਸੀਂ ਕਹਿਣਾ ਤਾਂ ਸਹੀ ਹੈ, ਪਰ ਹੈ ਗਲਤ। ਅਮੀਰੀ ਤਕਾਜ਼ਾ ਨਹੀਂ ਹੈ, ਕੋਈ ਬੰਦੇ ਦੀ ਅਪਰੋਚ ਤਕਾਜ਼ਾ ਨਹੀਂ ਹੈ ਕਿ ਉਹ ਬੇਕਸੂਰ ਹੈ। ਕੋਈ ਜੇ ਪ੍ਰਾਈਮ ਮਿਨਿਸਟਰ ਬਣ ਗਿਆ, ਕਿਸੇ ਕਾਲ ਦੇ ਵਿੱਚ ਅੰਮ੍ਰਿਤ ਕਾਲ ਸ਼ੁਰੂ ਹੋ ਗਿਆ, ਕੋਈ ਕਹਿੰਦਾ ਇੱਥੇ ਮੈਂ ਸੁਨਹਿਰੀ ਦੌਰ ਸ਼ੁਰੂ ਕਰਤਾ, ਇਹਦਾ ਮਤਲਬ ਸਾਰਿਆਂ ਦਾ ਸੁਨਹਿਰੀ ਦੌਰ ਨਹੀਂ ਸ਼ੁਰੂ ਹੋਇਆ। ਆਜ਼ਾਦੀ ਦਾ ਮਹਾਉਤਸਵ ਮਨਾ ਲਵੋ, ਜੋ ਮਰਜ਼ੀ ਕਰੀ ਚਲੋ, ਹਜ਼ਾਰਾਂ ਕਰੋੜਾਂ ਦੇ ਇਸ਼ਤਿਹਾਰ ਲਾ ਦਵੋ, ਪਰ ਸੂਰਤ ਤਾਂ ਨਹੀਂ ਨਾ ਬਦਲੀ। ਅੱਜ ਵੀ ਤਾਂ ਜ਼ਮਾਨੇ ਦੇ ਵਿੱਚ ਕਾਨੂੰਨ ਹੋਣ ਦੇ ਬਾਵਜੂਦ, ਸੰਵਿਧਾਨ ਹੋਣ ਦੇ ਬਾਵਜੂਦ ਲੋਕਾਂ ਦੀਆਂ ਆਪ ਖੁਦਰੀਆਂ ਲਗਾਤਾਰ ਜਾਰੀ ਨੇ। ਲੋਕ ਲਗਾਤਾਰ ਮਨੁੱਖੀ ਹੱਕਾਂ ਦਾ, ਲੋਕਾਂ ਦੀ ਇੱਜ਼ਤ ਦਾ ਤਾਰ-ਤਾਰ ਕਰਦੇ ਨੇ, ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਅਸੀਂ ਸਭ ਤੋਂ ਵੱਡੇ ਜੇ ਭੋਗੀ ਅਸੀਂ ਹਾਂ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ, ਸਭ ਤੋਂ ਵੱਡੇ। ਸਾਡੇ ਜਵਾਨ ਪੁੱਤਾਂ ਨੂੰ ਖਪਾ ਦਿੱਤਾ ਗਿਆ, ਸਾਡੀਆਂ ਜਵਾਨ ਧੀਆਂ ਨੂੰ, ਸਾਡੀਆਂ ਨੂੰਹਾਂ ਨੂੰ ਥਾਣਿਆਂ ਦੇ ਵਿੱਚ ਜ਼ਲੀਲ ਕੀਤਾ ਗਿਆ। ਇੱਕ ਦੌਰ ਅਸੀਂ ਸਾਰਿਆਂ ਨੇ ਦੇਖਿਆ। ਔਰ ਪਰ ਬਾਵਜੂਦ ਇਸ ਦੇ ਕਿ ਅਸੀਂ ਉਹਨਾਂ ਚੀਜ਼ਾਂ ਦੇ ਭੁਗਤ ਭੋਗੀ ਹਾਂ, ਅਸੀਂ ਅੱਜ ਇਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਨ ਲੱਗ ਪਏ ਹਾਂ ਕਿ ਨਹੀਂ ਜੀ ਉਹ ਬੰਦੇ ਨੇ ਤਾਂ ਐਂ ਕਰਤਾ ਜੀ, ਨਹੀਂ ਜੀ ਆਪਦੇ ਪੱਧਰ ਦੀਆਂ ਆਪਦੀਆਂ ਡੈਫੀਨੇਸ਼ਨਾਂ, ਮਤਲਬ ਆਪਦੇ ਮੁਤਾਬਕ। ਪਰ ਇਹ ਸਹੀ ਨਹੀਂ ਹੈ, ਇਹ ਗੱਲ ਗਲਤ ਆ। ਇਹ ਜਿਹੜਾ ਫੈਕਟਰੀ ਮਾਲਕ ਆ, ਦੱਸਦੇ ਆ ਕਿ ਇਹਦੀ ਅਪਰੋਚ ਚੰਗੀ ਆ। ਇਹਨੇ ਉਸ ਤੋਂ ਬਾਅਦ ਉੱਥੇ ਜਦ ਇਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਨੂੰ ਚੜਾਇਆ, ਤੇ ਸ਼ਾਮ ਨੂੰ ਕੋਈ ਪਾਰਟੀ, ਪੈਗ ਪਾਰਟੀ ਵੀ ਚੱਲੀ ਹੈ। ਉਸ ਤੋਂ ਬਾਅਦ ਜਦੋਂ ਇਹ ਮਸਲਾ ਪੁਲਿਸ ਕੋਲੇ ਪਹੁੰਚਿਆ, ਉਹਨਾਂ ਨੇ ਪਰਚਾ ਦਰਜ ਕੀਤਾ ਤੇ ਇਹ ਬੰਦੇ ਫੜੇ ਗਏ। ਪਰ ਚੋਰੀ ਕੀਤੀ ਹੈ, ਮਾੜੀ ਗੱਲ ਆ। ਚੋਰੀ ਦੇ ਵਿੱਚ ਕਿਸੇ ਦੀ ਜਵਾਨ ਧੀ ਦਾ ਮੂੰਹ ਕਾਲਾ ਕਰਨਾ ਇਹ ਕਿਸੇ ਵੀ ਹਾਲਤ ਦੇ ਵਿੱਚ ਜਾਇਜ਼ ਨਹੀਂ। ਮੈਂ ਕਹਿਣਾ ਕਿ ਉਹਨੇ ਚੋਰੀ ਵੀ ਕੀਤੀ ਹੋਊਗੀ ਕੁੜੀ ਨੇ, ਇੱਥੋਂ ਤੱਕ ਵੀ ਆਪਾਂ ਮੰਨ ਸਕਦੇ ਹਾਂ, ਪਰ ਉਸ ਬੱਚੀ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਪੁਲਿਸ, ਕਾਨੂੰਨ, ਅਦਾਲਤਾਂ ਤੈਅ ਕਰ ਰਹੀਆਂ ਕਿ ਭਾਈ ਇਹਦੇ ਨਾਲ ਕੀ ਕਰਨਾ। ਉਹ ਆਪੇ ਜੁਲੈਨ ਅਦਾਲਤ ਦੇ ਵਿੱਚ, ਜੁਲੈਨ ਕਸਟਡੀ ਦੇ ਵਿੱਚ ਭੇਜ ਦੇਣਗੀਆਂ ਜੇ ਉਹ ਬੱਚਾ ਨਾਬਾਲਗ ਹੋਊਗਾ। ਤੁਸੀਂ ਕੌਣ ਹੁੰਦੇ ਹੋ? ਤੁਹਾਨੂੰ ਕਿਹਨੇ ਹੱਕ ਦਿੱਤਾ ਕਿਸੇ ਦੀ ਧੀ ਦਾ ਮੂੰਹ ਕਾਲਾ ਕਰਨ ਦਾ? ਔਰ ਉਹਦੀ ਮਾਂ ਨੇ ਜੇ ਗੁਨਾਹ ਕੀਤਾ ਤੇ ਫਿਰ ਤਾਂ ਜਮਾਂ ਹੀ ਨਹੀਂ ਬਣਦਾ ਕਿ ਇੱਕ ਮਾਂ ਤੋਂ ਗੁਨਾਹ ਹੋ ਗਿਆ, ਪਿਓ ਤੋਂ ਹੋ ਗਿਆ, ਤਾਂ ਬੱਚਿਆਂ ਦਾ ਕੀ ਕਸੂਰ? ਆਪਾਂ ਇਹੀ ਕਹਿੰਦੇ ਰਹੇ ਨਾ ਕਿ ਜਦੋਂ ਉੱਥੇ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਸੀ ਜਾਂ ਹੋਰ ਕੋਈ ਤਿਉਹਾਰ ਦੇ ਮੌਕੇ ਕੋਈ ਘਟਨਾ ਵਾਪਰ ਜਾਂਦੀ ਸੀ, ਕੋਈ ਤੇ ਉਸ ਤੋਂ ਬਾਅਦ ਬਲਡੋਜ਼ਰ ਚੱਲਦਾ ਸੀ, ਆਪਾਂ ਕਹਿੰਦੇ ਸੀਗੇ ਕਿ ਜਿਹੜਾ ਕੋਈ ਬੰਦਾ ਦੋਸ਼ੀ ਆ ਉਹਨੂੰ ਗ੍ਰਿਫਤਾਰ ਕਰ ਲਓ, ਤੇ ਪਰਚਾ ਪਾ ਦਿਓ, ਉਹਨੂੰ ਜੇਲ੍ਹ ਡੱਕ ਦਿਓ। ਉਹਦਾ ਘਰ ਢਾਉਣ ਦਾ ਕੀ ਕੰਮ? ਉਹਦੇ ਬੱਚੇ ਕਿੱਧਰ ਜਾਣਗੇ? ਉਹਦੇ ਬਜ਼ੁਰਗ ਮਾਂ ਪਿਓ ਕਿੱਧਰ ਜਾਣਗੇ? ਪਰ ਅਸੀਂ ਕਈ ਵਾਰੀ, ਪਰ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਦੇ ਸੀ ਨਾ, ਉਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਇਹਦੇ ਭੁਗਤ ਭੋਗੀ ਬਣਨਾ ਪਿਆ। ਕਈਆਂ ਦੇ ਨਾਲ ਹੋਈਆਂ ਵੀ। ਜਦੋਂ ਉਹਨਾਂ ਦੇ ਆਪਣੇ ਘਰੇ ਬਲਡੋਜ਼ਰ ਚੱਲਿਆ ਨਾ, ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਆਪਾਂ ਤਾਂ ਗਲਤ ਚੀਜ਼ ਨੂੰ ਹੀ, ਕਾਨੂੰਨ ਦੀ ਆਪ ਖੁਦਰੀ ਨੂੰ ਕਹਿ ਲਓ, ਜਾਂ ਕਿਸੇ ਬੰਦੇ ਦੀ ਗੁੰਡਾਗਰਦੀ ਨੂੰ ਹੀ ਸੈਲੀਬ੍ਰੇਟ ਕਰੀ ਗਏ। ਇਸੇ ਤਰ੍ਹਾਂ ਜਦੋਂ ਇੱਥੇ ਸਾਡੇ ਨਾਲ ਇਹ ਜਿਹੀਆਂ ਚੀਜ਼ਾਂ ਵਾਪਰੀਆਂ, ਫਿਰ ਸਾਨੂੰ ਅਹਿਸਾਸ ਹੋਊਗਾ ਕਿ ਅਸੀਂ ਗਲਤ, ਨਾਕਾਬਲ, ਆਪ ਹੁਦਰੇ, ਬੜਬੋਲੇ ਤੇ ਗੈਰ ਇਖਲਾਕੀ ਬੰਦਿਆਂ ਦਾ ਸਾਥ ਦਿੰਦੇ ਰਹੇ। ਔਰ ਉਹਨਾਂ ਦਾ ਸਾਥ ਹੀ ਨਹੀਂ ਦਿੱਤਾ, ਬਲਕਿ ਉਹਨਾਂ ਦਾ ਸਾਥ ਦੇਣ ਦੇ ਲਈ ਤਰ੍ਹਾਂ ਦੀਆਂ ਘਟੀਆ ਸਟੇਟਮੈਂਟਾਂ ਜਾਂ ਤਰ੍ਹਾਂ ਦੇ ਬੇਹੁਦਾ ਤਰਕ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਦਿੰਦੇ ਰਹੇ। ਸੋ ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।